ਇਹ ਰੋਜ਼ਿਆਂ ਦੇ ਵਿੱਚ ਮਹਿੰਗਾਈ ਕਰਨੀ। ਅੱਛਾ ਇਹ ਤੋਂ ਮੁਸਲਮਾਨ ਕਹਾ ਜਾਂਦਾ। ਹਾਲਾਂਕਿ ਬਾਹਰ ਦੇ ਮੁਲਕਾਂ 'ਚ ਰੋਜ਼ੇ ਹੁੰਦੇ ਨੇ ਚੀਜ਼ ਸਸਤੀ ਕਰ ਦਿੰਦੇ ਨੇ ਤਾਂ ਕਿ ਗਰੀਬ ਆਦਮੀ ਲੈ ਸਕੇ। ਇੱਥੇ ਇਹ ਹੈ ਕਿ ਹਰ ਚੀਜ਼ ਮੁਸ਼ਕਿਲ ਕਰ ਦਿੰਦੇ ਨੇ। ਤੁਸੀਂ ਇੱਥੇ ਖਰੀਦਦਾਰੀ ਕਰੇ ਆਏ ਹੋ? ਇੱਥੇ ਸਾਡੀ ਆੜਤ ਹੈਗੀ। ਅੱਛਾ ਹਾਂਜੀ ਉੱਥੇ ਸੌਦਾ ਵਿੱਚ ਨਹੀਂ ਕੀ ਵਜ੍ਹਾ ਰਮਜ਼ਾਨ ਦੇ ਨੇੜੇ ਕਿਉਂ ਹਰ ਸ਼ੈ ਮਹਿੰਗੀ ਹੋ ਜਾਂਦੀ? ਬਸ ਹੀਰਾਂ ਦੋਜ਼ੀ ਪੈਸੇ ਦੀ ਹਫਜ਼ ਹੁਣ ਬਸੰਤ ਤੇ ਕਰੋੜਾਂ ਰੁਪਇਆ ਜ਼ਾਇਆ ਕਰਦਾ ਹੈ। ਗਰੀਬ ਆਦਮੀ ਫਾਇਦਾ ਇਹਦੀ ਬਾਰੇ ਕੀ ਚੀਜ਼ਾਂ ਮਹਿੰਗੀ ਕਰ ਦੇਣਗੇ। 500 ਰੁਪਏ ਦੀ ਸ਼ਾਇਦ 2000 ਦੀ ਕਰਕੇ ਤੇ ਮਸੀਤਾਂ ਸਪੀਡ ਨਾਲ ਜਾਂਦੇ ਨਮਾਜ਼ ਪੜ੍ਹੀ ਇਹ ਮੁਸਲਮਾਨਾਂ ਦਾ ਹਾਲ ਹੈ। ਉਧਰ ਬੰਦੇ ਨਾਲ ਜ਼ੁਲਮ ਤੇ ਉਧਰ ਨਮਾਜ਼ ਇਹ ਰੋਜ਼ਾ ਰੱਖਿਆ। हाँ जी की रेट वीरे नार दा? नार 600-700 रुपए किलो और सुबह की 4-5 पेटी निकाली हुई है स्टोर में से। हाँ। तो 20,000 रुपए का अनार बनता है। नहीं तो जिन्ना महंगा हो गया नार को बंदा लैन भी आता है नार? लैन आंदे ने सुबह नाल दुकानदार लेके जांदे ने। अच्छा हाँ जी क्योंकि रेट जिन्ना हो गया हर बंदे की तो पहुंच च है नहीं अनार तो ले जाते जेरे जिन्ना दी पहुंच हैगी वो ले जाते हैं। अच्छा हाँ ए किन्ने तरह का अनार आ रहा ਤੁਹਾਡੇ ਕੋਲ? ये अनार एक ईरानी भी आ रहा है। ईरानी अनार सस्ता है 300 रुपए किलो 250 रुपए किलो। ਤੇ ਇਹ ਕਿਹੜਾ? कंदार दा अनार। अच्छा ਇਹ ਅਫਗਾਨਿਸਤਾਨ ਤੋਂ ਤਾਂ ਹੁਣ ਆ ਨਹੀਂ ਰਿਹਾ ਕੁਝ ਵੀ ਸਮਾਨ। वो बॉर्डर बंद है चोरी रस्ते आया ना। अच्छा हाँ जी ਚੋਰੀ ਰਸਤੇ ਆਲੂ ਤਾਂ ਨਹੀਂ ਜਾ ਰਿਹਾ आलू नहीं जा रहा ना। ਤੇ ਇਹ ਸੇਬ ਦਾ ਕੀ ਰੇਟ ਹੈ? सेब अंदर बिक रही है पेटी 5,000-6,000 रुपए की है। अभी लेके आए अंदर बाहर बाकी स्टोर में पड़ी हुई है। ये 3-3 हज़ार मिली है तो 6,000 इधर बिक ही नहीं रहा। और सुबह की 2 तड़ी नहीं वैसे किलो का की रेट है? किलो ये पड़ जाता है 400 रुपए किलो। अच्छा तो रोज़े में बिकेगा ये 500 रुपए किलो बिकेगा। ਕੀ ਵਜ੍ਹਾ ਰਮਜ਼ਾਨ 'ਚ ਕਿਉਂ ਮਹਿੰਗਾ ਹੋ ਜਾਂਦਾ ਹੈ? बस महंगाई हो जाती ਤੁਸੀਂ ਵੀ ਰੇਟ ਵਧਾ ਦਿੰਦੇ ਹੋ हाँ ਕੁਝ? जी ਰਮਜ਼ਾਨ 'ਚ ਤਾਂ ਕੋਈ ਸਸਤਾ ਕੀਤਾ ਕਰੋ ਆਮ ਬੰਦੇ ਦੀ रमज़ान ਪਹੁੰਚ में ਤਾਂ ਹੋਵੇ। पीछे से महंगा मिलता है फिर आगे ही महंगा बेचना पड़ता है। जो 5-6 हज़ार की पेटी ले उसमें से 500-400 ना बचे फिर क्या फायदा उसका। ਅੱਛਾ ਪੇਟੀ ਬੰਦ ਰਵੇ ਤੇ ਕਿੰਨੀ ਕੁ ਦੇਰ ਸਹੀ ਕੱਢ ਜਾਂਦਾ ਹੈ फिर ਸੇਬ? 2-3 महीने सही कट जाता। ਇਸੇ ਪੇਟੀ 'ਚ ਹੀ ਪਿਆ ਰਵੇ ਤਾਂ? स्टोरेज भी सही रहता है स्टोर में। स्टोर ਦੇ ਵਿੱਚ ਅਗਰ ऐसे होते हैं वो अपना सारा माल स्टोर में लगा लेते हैं। हाँ स्टोर में पड़ा रहता है 3-4 महीने। जो जब हाजिर आता है फिर जो अच्छा सेब होता है वो स्टोरों में लगा देते हैं। ਠੀਕ ਹੋ ਗਿਆ। फिर वो अंदर बाहर ਤੁਸੀਂ ਆਓ ਕੀ ਕਹਿਣਾ ਚਾਹ ਰਹੇ ਹੋ? ਸਰ ਜਿਹੜਾ ਸਟੋਰ ਸੇਵ ਕਰਦੇ ਤਾਂ ਪਠਾਨ ਹੈਗੇ ਨੇ ਪਿੱਛੇ ਇਹਨਾਂ ਕੋਲ ਪੈਸੇ ਹੈਗੇ ਨੇ ਸਟੋਰ 'ਚ ਲਾ ਦਿੰਦੇ ਨੇ। ਪਹਿਲੇ ਸਸਤੇ ਲੈ ਕੇ ਬਾਅਦ 'ਚ ਅੱਗੇ ਮਹਿੰਗੇ ਕਰਦੇ ਰਮਜ਼ਾਨ ਹੁੰਦਾ ਇੰਤਜ਼ਾਰ ਕਰਦੇ ਰਹਿੰਦੇ। ਰਮਜ਼ਾਨ ਦੇ ਵਿੱਚ 500 ਰੁਪਏ ਕਿਲੋ ਵਿਕਦਾ ਸੇਬ। ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ ਹੈ। ਅਨਾਰ ਇਹ 600-700 ਰੁਪਏ ਕਿਲੋ ਵਿਕਦਾ। ਗਰੀਬ ਬੰਦੇ ਦੇ ਬੱਚੇ ਰੋਂਦੇ ਰੱਖਦੇ ਨੇ ਸੋਚਦਾ ਮੰਡੀ ਜਾਂਦਾ ਵਾ ਮੰਡੀ ਬੱਚਿਆਂ ਸੇ ਚਲੋ ਫਰੂਟ ਇਕੱਠਾ ਕਰਨਾ ਲੇਕਿਨ ਇੱਥੇ ਆ ਕੇ ਵਿਚਾਰਾ ਖੱਜਲ ਹੀ ਹੁੰਦਾ ਉਹਨੂੰ ਕੋਈ ਚੀਜ਼ ਹਾਸਲ ਨਹੀਂ ਹੁੰਦੀ। ਰੇੜੀਆਂ ਲੱਗਣ ਸਾਨੂੰ ਕੋਈ ਫਾਇਦਾ ਹੁੰਦਾ ਸੀ ਇਦਾਂ ਦਾ ਸਾਡੇ ਕੋਲ ਸੌਦੇ ਖਰੀਦਦੇ ਸੀ ਆ ਕੇ ਸਾਡਾ ਰੇੜੀਆਂ ਖਤਮ ਹੋਣ ਨਾਲ ਕਿੰਨਾ ਕੁ ਫਰਕ ਪਿਆ ਤੁਹਾਡੇ ਘਰ? ਬਹੁਤ ਜ਼ਿਆਦਾ ਫਰਕ 50% ਫਰਕ ਪੈ ਗਿਆ ਸਾਨੂੰ। 50% ਸਾਡਾ ਫਰਕ ਪੈ ਗਿਆ। ਗਾਹਕ ਸਾਡਾ ਘਟ ਗਿਆ ਮੰਡੀ ਦੇ ਵਿੱਚ। ਸੌਦੇ ਅਸੀਂ ਲੈ ਕੇ 2-3 ਦਿਨ ਬੈਠੇ ਰਹਿੰਦੇ ਆ ਸੌਦੇ ਸਾਡੇ ਵਿਕਦੇ ਹੀ ਨਹੀਂ। ਨਹੀਂ ਤੇ ਉਹ ਵਿਚਾਰੇ ਜਿਹੜੇ ਰੇੜੀਆਂ ਲਾਉਂਦੇ ਸਨ ਹੁਣ ਕੀ ਕਰਦੇ ਉਹ ਨੇ? ਬੇਰੋਜ਼ਗਾਰ ਨੇ ਕੋਈ ਮਜ਼ਦੂਰੀ ਕਰ ਰਿਹਾ ਕੋਈ ਇੱਥੇ ਛਾਪਾ ਵਾਹ ਰਿਹਾ ਕੋਈ ਪੱਲੀਆਂ ਕਰ ਰਿਹਾ ਕੋਈ ਕੀ ਕਰ ਰਿਹਾ ਕੋਈ ਕੀ ਕਰ ਰਿਹਾ ਬੱਚਿਆਂ ਨਹੀਂ ਤੇ ਕੋਈ ਮੁਤਬਾਦਲ ਨਹੀਂ ਮਿਲਿਆ ਉਹਨਾਂ ਨੂੰ ਕੋਈ ਨਿਜ਼ਾਮ? ਉਹ ਜਿਹਨਾਂ ਕੋਲ ਪੈਸੇ ਹੈਗੇ ਸੀ ਉਹਨਾਂ ਨੇ ਅਫੋਰਡ ਕਰ ਲਿਆ ਰੇੜੀਆਂ ਲੈ ਲਈਆਂ ਨੇ ਜਿਹੜੀਆਂ ਲੱਗੀਆਂ ਪੱਕੇ ਏਡੇ ਲੱਗ ਗਏ ਜਿਹੜੀ ਹਕੂਮਤ ਨੇ ਲਵਾਈਆਂ ਨੇ। ਹਕੂਮਤ ਮਰੀਮ ਨੂੰ ਲਵਾਈਆਂ ਜਿੱਦਾਂ ਕੋਈ ਨਹੀਂ ਸੀ ਵਿਚਾਰੇ ਉਹ ਖੱਜਲ ਹੋ ਰਹੇ ਸੀ। ਕੋਈ ਛਾਪਾ ਲਾ ਰਿਹਾ ਕੋਈ ਬੇੜ ਲਾ ਕੇ ਬੈਠਾ ਕੋਈ ਕੀ ਕਰ ਰਿਹਾ ਕੋਈ ਕੀ ਕਰ ਰਿਹਾ। ਨਹੀਂ ਮੰਡੀ ਤੇ ਜਿਹੜੀ ਕੋਈ ਇੰਤਜ਼ਾਮੀਆ ਜਾਂ ਤੁਹਾਡੇ ਕੋਲ ਤਾਜਰ ਬਰਾਦਰੀ ਇੱਥੇ ਬੈਠੀ ਹੈ ਉਹ ਨਹੀਂ ਤੁਹਾਡੇ ਨਾਲ ਖੜੀ ਹੁੰਦੀ ਜਾਂ ਕੋਈ ਇੰਤਜ਼ਾਮੀਆ ਨਾਲ ਗੱਲ ਕਰਦੀ ਉਹਦਾ ਅੱਗੇ? ਕਿਹਦਾ ਜ਼ੋਰ ਹੈਗਾ? ਯੂਨੀਅਨ ਬਣੀ ਕਮੇਟੀ ਦੀ ਸਾਰਾ ਕੁਝ ਹੈਗਾ ਸਦਰ ਹੈਗਾ ਲੇਕਿਨ ਹਕੂਮਤ ਅੱਗੇ ਕਿਸੇ ਦਾ ਜ਼ੋਰ ਨਹੀਂਗਾ। ਨਹੀਂ ਇਹਨਾਂ ਕੋ ਮੁਤਾਲਬਾਤ ਰੱਖੇ ਨੇ ਉਹਨਾਂ ਅੱਗੇ ਕਿ ਸਾਨੂੰ ਕੋਈ ਕੰਮ ਦੀ ਇਜਾਜ਼ਤ ਦਿਓ? ਸਿਰਫ 10ਵੀਂ ਦੀ ਇਜਾਜ਼ਤ ਦਿੱਤੀ ਉਹਨਾਂ ਨੇ ਕਿ ਸਵੇਰ 10ਵੀਂ ਤੱਕ ਵੇਚੋ। ਬੌਸ ਕੀ ਰੇਟ ਹੈ ਨਾਰੀਅਲ ਦਾ? नारियल ही अजे 350 तो लैके 450 तक। ਕੀ ਫਰਕ ਹੈ 350 ਦਾ ਕਿਹੜਾ ਹੈ 450 ਦਾ? साइज छोटे बड़े ਅੱਛਾ ਇਹਨਾਂ ਦੀ ਕਿਸਮਾਂ ਵੀ ਹੁੰਦੀਆਂ ਨੇ? नहीं किस्म श्रीलंका तो ही आंदा बस। ਅੱਛਾ ਇਹ ਸਾਰਾ ਸ੍ਰੀਲੰਕਾ ਤੋਂ ਆ ਰਿਹਾ? श्रीलंका 350 ਤੋਂ 450 ਤੱਕ। ਇਹ ਸਾਲਮ ਨਾਰੀਅਲ ਵੇਚਦੇ ਹੋ ਜਾਂ ਤੋੜ ਕੇ ਵੀ ਦਿੰਦੇ ਹੋ ਕੋਈ ਸੇ? कोई छिलवाना चाहे तो छिलवा सकता है। ਅੱਛਾ ਛਿਲ ਕੇ ਕਿੰਨੇ ਦਾ ਦਿੰਦੇ ਹੋ ਫਿਰ? वो सेम प्राइस है और कोई मजदूरी नहीं। ਅੱਛਾ ਇਹਦਾ ਫਾਇਦਾ ਕੀ ਸਿਹਤ ਵਾਸਤੇ? ये बहुत अच्छा है। दुनिया का सब तो बेहतरीन सॉफ्ट ड्रिंक है ही ਵਾਹ आबे जमजम तो बाद बेहतरीन पानी भी ये नारियल का ही है। इससे अच्छा पानी कोई नहीं दुनिया से कोई सॉफ्ट ड्रिंक का मुकाबला नहीं कर सकता। ਅੱਛਾ ਇਹਦੇ ਚ ਜਿਹੜਾ ਨਾਰੀਅਲ ਪਾਣੀ ਬੜਾ ਵਿਕ ਰਿਹਾ ਹੁੰਦਾ ਜੀ ਅਕਸਰ ਉਹ ਸਹੀ ਹੁੰਦਾ ਜਾਂ ਬਸ ਐਵੇਂ ਬਣਾਇਆ ਹੁੰਦਾ? नहीं सही होता बिल्कुल सही होता। उन्होंने जरूरत नहीं पानी डालने की ऐसा ही होता। ਇਹਦੇ ਚ ਲੇਕਿਨ ਪਾਣੀ ਤਾਂ ਕੋਈ ਇੰਨਾ ਨਿਕਲਦਾ ਨਹੀਂ ਇਹਦੇ ਚ। नहीं पानी वाले दाने काफ़ी निकल आते हैं बेहतर यानी कि पानी काफ़ी होता है यानी कि एक बंदा पी सकता आराम से। ਅੱਗੋਂ ਇਹਦਾ ਰੇਟ ਵੀ ਵੱਧ ਜਾਣਾ ਰਮਜ਼ਾਨ ਤੇ ਆ ਗਿਆ ਸਿਰ ਤੇ। नहीं नहीं ਇਹਦਾ रेट नहीं रमज़ान ही सही घट हो जाती है।
ਅੱਛਾ ਇਸ ਮਾਲ ਘੱਟ ਹੋ ਜਾਂਦਾ, ਜ਼ਿਆਦਾ ਨਹੀਂ ਹੁੰਦਾ। ਰਮਜ਼ਾਨ 'ਚ ਰੇਟ ਘਟ ਜਾਏਗਾ ਇਦਾਂ? ਨਹੀਂ ਘਟਦਾ ਨਹੀਂ, ਇੰਪੋਰਟਡ ਮਾਲ ਇਹਦੇ ਦਾ ਰੇਟ ਦਾ ਫਰਕ ਨਹੀਂ ਆਉਂਦਾ, ਮੰਡੀ ਨਾਲ ਕੋਈ ਫਰਕ ਨਹੀਂ ਆਉਂਦਾ। ਯਾਨੀ ਕਿ ਵਿਕਣ ਜ਼ਿਆਦਾ ਵਿਕਣ ਘੱਟ ਵਿਕਣ ਨਾਲ ਕੋਈ ਫਰਕ ਨਹੀਂ ਆਉਂਦਾ। ਚਲੋ ਠੀਕ ਹੈ ਜੀ। ਅੱਛਾ ਚਾਚਾ ਜੀ ਇਹ ਕਿਹੜੀ ਕੁਆਲਿਟੀ ਪਈ ਹੋਈ ਜੇ ਬੜੇ ਮੁxtਲਿਫ ਲੱਗ ਰਹੇ ਨੇ? ਚੀਜ਼ ਸਾਰੀ ਇੱਕੋ ਹੀ ਹੈ। ਅੱਛਾ ਬੂਟੇ ਇੱਕੋ ਦੇ ਮਾਲ ਇੱਕ ਬਾਗ ਦਾ ਹੀ, ਲੇਕਿਨ ਛੋਟਾ ਹੈ, ਥੋੜਾ ਛੋਟਾ ਹੈ। ਸਾਈਜ਼ ਦਾ ਫਰਕ ਹੈ ਸਿਰਫ? ਸਭ ਤੋਂ ਛੋਟਾ ਹੈ, ਹਾਂ ਹਾਂ ਉਸ ਤੋਂ ਛੋਟਾ ਹੈ, ਹੂੰ ਉਸ ਤੋਂ ਛੋਟਾ ਹੈ। ਅੱਛਾ ਨਾ ਅੱਛਾ ਨਾ, ਇਹ ਸਭ ਤੋਂ ਛੋਟਾ ਹੈ। ਹੂੰ ਅੱਛਾ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਇਹ ਇਸ ਤਰ੍ਹਾਂ ਦਾ ਮਾਲਟਾ ਹੁੰਦਾ ਜਾਂ ਕਿੰਨੋ ਇਹ ਜਿਹੜਾ- ਇਹ ਖੱਟਾ ਹੁੰਦਾ ਜਾਂ ਵੈਸੇ ਹੀ ਮਿੱਠ ਬਣੀ ਤੁਰਸ਼ ਹੁੰਦਾ ਹੈ, ਹੁੰਦਾ ਹੈ ਨਾ? ਤੁਰਸ਼ ਹੁੰਦਾ ਹੈ। ਇਸ ਦਫਾ ਤਾਂ ਬੜਾ ਸੋਹਣਾ ਕਿੰਨੋ ਆਇਆ। ਹਾਂਜੀ ਥੋੜਾ ਹੀ ਹੈ ਤੇ ਅਸੀਂ ਸਸਤਾ ਵਿਕਦਾ ਪਿਆ। ਕੀ ਰੇਟ ਹੋਣਾ ਚਾਹੀਦਾ ਵੈਸੇ ਕਿੰਨੋ ਦਾ? ਰੇਟ ਅਸੀਂ ਤੁਹਾਨੂੰ ਦੱਸੀ ਇਹਦਾ, ਅਸੀਂ ਵੇਚਨੇ 150 ਧੜੀ, ਹਾਂ ਹਾਂ ਇਹ 200 ਧੜੀ, ਇਹ 400 ਧੜੀ, ਇਹ ਉਤਲੇ ਵਾਲਾ 500 ਧੜੀ। ਤੇ ਹੁਣ ਅੱਗੋਂ 2-3 ਦਿਨ ਰਹਿ ਗਏ ਰਮਜ਼ਾਨ ਦੇ ਤੇ ਉਦੋਂ ਕੀ ਰੇਟ ਰਹੇਗਾ ਇਹਦਾ? ਉਸ ਵੇਲੇ ਅੱਲਾ ਮਾਲਕ ਹੈ, ਹੁਣ ਪਤਾ ਨਹੀਂ ਕੀ ਰੇਟ ਨਿਕਲਦਾ ਹੈ ਮੰਡੀ ਮੁਕਾਮ ਦੇ, ਬੰਦਾ ਨਹੀਂ ਕੁਝ ਕਹਿ ਸਕਦਾ। ਲੇਕਿਨ ਰਮਜ਼ਾਨ 'ਚ ਮਹਿੰਗੀ ਹੋ ਜਾਂਦੀ ਯਾਰ ਹੋ ਸ਼ਾਇਦ। ਸਕਦਾ ਹੈ ਆ ਹੁਣੇ ਨਾਲ ਤੇਜ਼ ਹੋਣਾ ਸ਼ੁਰੂ ਹੋ ਗਿਆ ਨੇ ਰੇਟ। ਜੀ ਭਾਈ ਇਹਨੂੰ ਹੋ ਸਕਦਾ ਹੈ 2 4 5 10 ਤੋਂ ਰੋਜ਼ ਤੱਕ ਜਿਹੜਾ ਤੇਜ਼ ਵਿਕੇਗੀ ਮੰਡੀ, ਤੇਜ਼ ਬਾਅਦ ਚ ਬੰਦਾ ਹੋ ਜਾਏਗਾ, ਫਿਰ ਥੋੜਾ ਆਸਤਾ ਹੋ ਜਾਏਗਾ। ਵੀਰ ਜੀ ਰਮਜ਼ਾਨ ਆਉਂਦੇ ਰੇਟ ਕਿਉਂ ਵਧਾ ਦਿੰਦੇ ਜੀ? लाला ऐसा किदू वधे ने अल्लाह दे बंदे पिछू बाजार तेज थी वेंदे रमजान की वजह तो? नहीं रमजान दी वजह नु बाजार को डिठा वेंदे हुन बाजार रमजान शरीफ दा हाली आए कह नहीं आ ही गया बस सिर ते होना। बस हाली आवणे ना हाँ हाँ ते ये सेब शुरू तो ही महंगे हैं सीजन दे टाइम दी सीजन दे टाइम तो ही महंगे हैं ते वाल हाली तक महंगे ही आंदे पन फसल कम है ना फसल कम ना होवे तो वत सेब दा बाजार तल ਤੇ ਕੀ ਰੇਟ ਹੈ ਇਹ ਸੇਬ ਦਾ? ये 1200 रुपए दे 5 किलो है ਤੇ ਉਹ ਦੂਸਰਾ ਨਹੀਂ ਪਿਆ ਜੋ ਦੂਸਰਾ ਲਾਲ ਸੇਬ ਹੈ ਜਿਹੜਾ? ਲਾਲ ਚੰਗਾ ਜਿਹਾ ਮਾਲ ਸੇਬ ਜਿਹੜੇ ਹਨ ਅੱਛੇ ਵਾਲੇ ਹਨ ਪੇਟੀ ਪੇੜ ਦੇ ਵਿੱਚ ਪਿੱਛਾ ਵਿਕਦੇ ਜਿੱਥੋਂ ਅਸਾਂ ਖਰੀਦ ਕਰ ਗਏ ਨੇ 5000 5500 6000 ਤੱਕ ਵੀ ਪੇਟੀ ਵਿਕਦੀ ਪਈ ਹੈ ਅੱਛੀ ਕੁਆਲਿਟੀ। ਸਭ ਤੋਂ ਵੱਡੀ ਮੰਡੀ ਤਾਂ ਹੈ, ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ? ਬਸ ਪਿੱਛੂ ਆੜਤਿਆਂ ਕੋਲੋਂ ਗਿੰਦੇ ਨਾ ਅਸਾਂ ਆੜਤਿਆਂ ਕੋਲੋਂ ਗਿੱਦਾ ਵਾਲਾ ਅਸਾਂ ਉੱਥੋਂ ਗਿਣ ਕੇ ਖਰੀਦ ਕਰਕੇ ਵਾਲੀ ਤਾਂ ਆਪ ਫਰੋਖਤ ਕਰੇ। ਨਹੀਂ ਤੇ ਜਿਹੜਾ ਛੋਟਾ ਸੇਬ ਹੈ ਇਹ ਕਿਹੜਾ ਸੇਬ ਹੈ? ਇਹ ਸੇਬ ਹੈ ਜਿਹੜਾ ਇਹ ਅਮਰੀ ਹੈ ਇਹ ਜ਼ਿਆਦਾਤਰ ਲੋਕ ਇੱਕ ਮੁਰੱਬੇ 'ਚ ਇਸਤੇਮਾਲ ਕਰਦੇ ਤੇ ਇਹ ਜਿਹੜਾ ਸੇਬ ਹੈ ਇਹ ਵਾਈਟ ਸਫੈਦ ਹੀ ਕੁਆਲ ਹੈ। ਇਹ ਰਸ਼ੀਅਨ ਸੈਲਡ ਥੀ ਕਿ ਸਲਾਦ ਬਣਦੇ ਨਹੀਂ ਰਸ਼ੀਅਨ ਸੈਲਡ ਬਣਦੀ ਹੈ ਫਰੂਟ ਚਾਟ ਬਣਦੀ ਹੈ ਜੂਸ ਬਣਦੇ। ਸਭ ਤੋਂ ਅੱਛਾ ਸੇਬ ਕਿਹੜਾ? ਜੀ ਇਹ ਸਭ ਤੋਂ ਅੱਛਾ ਤਾਕਤ ਦੇ ਵਿੱਚ ਤਾਂ ਇਹ ਹੈ। ਤੁਹਾਡੇ ਕੋਲ ਤਾਂ ਇਹੀ ਪਿਆ ਹੀ ਸਭ ਤੋਂ ਅੱਛਾ। ਨਹੀਂ ਉਸ ਤੋਂ ਇਲਾਵਾ ਵੀ ਹਾਂ। ਤਾਕਤ ਦੇ ਵਿੱਚ ਇਹ ਹੈ। ਇਹ ਤਾਂ ਫੈਸ਼ਨ ਹੈ ਅੱਜ ਕੱਲ ਵੈਸੇ ਲਾਲ ਸੇਬ ਦਾ ਨਾ ਮਹਿਮਾਨ ਆ ਵਜਨ ਲਾਲ ਨਾ ਰੱਖੋ ਤਾਂ ਮਹਿਮਾਨ ਨਾਰਾਜ਼ ਥੀ ਜਾਂਦੇ। ਸਹੀ ਤਾਕਤ ਦੇ ਵਿੱਚ ਜੁਰਤ ਦੇ ਵਿੱਚ ਇਹ ਜ਼ਿਆਦਾ ਹੈ ਹਮੇ ਕਿਉਂਕਿ ਇਹਦੇ ਚ ਰਸ ਹੈ ਇਹਦੇ ਚ ਰਸ ਹੈ ਬਿਲਕੁਲ। ਜੀ ਅਸਾਂ ਆਪ ਵੀ ਘਰ ਖਾਣੇ ਮੈਂ ਤਾਂ ਇਹ ਸ਼ੈ ਖਾਂਦੇ ਅਸਾਂ ਲਾਲ ਕੇ ਨਹੀਂ ਚਾਹ ਕੇ ਇਹ ਸਾਰੇ ਜਿਹੜੇ ਬਜ਼ੁਰਗ ਹਨ ਉਹਨਾਂ ਵਾਸਤੇ ਵੀ ਲਾਲ ਸੇਬ ਚਾਹ ਕੇ ਜਿਹਨਾਂ ਤੇ ਦੰਦ ਛੰਦ ਨਹੀਂ ਹੁੰਦੇ ਉਹ ਸਖਤ ਨਹੀਂ ਖਾ ਸਕਦੇ ਤੇ ਹੀ ਕਰਕੇ ਜਵਾਨ ਅਮਾਨ ਬੰਦੇ ਵਾਸਤੇ ਬਿਹਤਰ ਹੈ ਕਿ ਉਹ ਹਰਾ ਸੇਬ ਖਾਵੇ। ਤੁਹਾਡੇ ਕੋਲ ਲਾਲ ਕੋਈ ਬਣਾ ਆਉਂਦਾ ਕੇ ਹੋਏਗਾ ਨਾਲ ਤੁਹਾਨੂੰ ਤੁਸੀਂ ਐਵੇਂ ਤਾਂ ਨਹੀਂ ਜਾਣ ਦਿੰਦੇ ਹੋਗੇ? ਨਹੀਂ ਇਹ ਬਸ ਉਹਨਾਂ ਦੇ ਦਿਲ ਦੀ ਗੱਲ ਦਾਗ ਤਾਂ ਖੁਸ਼ੀ ਬਣਾ ਨਾਲ- ਲੈਂਦੇ ਹੋ ਤੁਸੀਂ। ਖੁਸ਼ੀ ਨਾਲ ਉਹ ਗਿਣ ਕੇ ਵੰਜਨ ਤਾਂ ਗਿਣ ਕੇ ਵੰਜਨ ਜਾਂ ਤਾਂ ਬਿਹਤਰ ਹੈ ਸੇਬ। ਸਹੀ। ਮੰਡੀ 'ਚ ਕਾਰੋਬਾਰ ਕਿਹਦਾ ਚੱਲ ਰਿਹਾ ਅੱਜ ਕੱਲ? बस यार आजकल ना हालात मंद हैं जी हाँ ਕੀ ਵਜ੍ਹਾ? अल्लाह ताला को पता नहीं क्या वजह है लेकिन 5-6 दिन थे कि कारोबार बहुत मंदे थे पहले ठीक है 5-6 दिन नहीं और पहले रमजान च बेहतर नहीं हो जाएगा फिर तो? देखो से क्या कर सकते हैं बाजार ही में तेज रही है तो वाल क्या रोजी करनी है बाजार को ढाए किया हूँ ਜਿਹੜਾ ਗਰੀਬ ਸ਼ੋਦਾ 15-18 ਹਜ਼ਾਰ ਜਿਹਦਾ ਮਹੀਨਾ ਹੈ ਉਹ ਕਿਡੂ ਗਿੰਦੇ 1000 ਰੁਪਏ ਦਾ 5 ਕਿਲੋ ਜਾਂ 1200 ਦਾ 5 ਕਿਲੋ ਗਿੰਸੀ ਉਹ ਕਹਿਣਾ ਗਿੰਸੀ ਉਹ ਕੋਸ਼ਿਸ਼ ਕਰੇ ਸੀ ਕਿ ਜਿਹੜੇ ਮੈਂ ਸੇਬਾਂ ਦੀ ਧੜੇ ਖਾਵਣੇ ਉਹ 2 ਕਿਲੋ ਘਿਓ ਗਿਣ ਕੇ ਇਹਨਾਂ ਦੇ 15 ਦੀ ਟੱਪ ਵੇਸਣ ਹੁੰਦੇ ਨਾਲ। ਤੁਹਾਨੂੰ ਉਠਾਉਂਦੇ ਤਾਂ ਨਹੀਂ ਹੁਣ ਅੱਜ ਕੱਲ